साढ़े वड्डे एडे नॉस्टैल्जिक ने कि उन्हां वास्ते कुछ भी कर लो जवाब इक्को ही हुंदा है कि हुण ओह गल्लां नहीं रहियां, जमाने सन साडे। मैं भी इन्हां पैरां ते टुरदी होई अज इहो ही आखांगी कि भाई जी बसंत हुंदी सी साडे वेले, हुण ना ओह कोठे रहे ते ना ओह मॉल रहा। ਇਹ ਹਾਊਸਿੰਗ ਸੁਸਾਇਟੀਆਂ 'ਚ ਜੰਮਣ ਵਾਲਿਆਂ ਨੂੰ ਕੀ ਪਤਾ ਬਸੰਤ ਦਾ। ਪਿੰਡਾਂ ਵਿੱਚ ਨਾ ਸਾਰੇ ਘਰਾਂ ਦੇ ਕੋਠੇ ਇੱਕ ਦੂਜੇ ਨਾਲ ਇੰਟਰਲਿੰਕ ਹੁੰਦੇ ਸਨ। ਇੱਕ ਘਰ ਦੀਆਂ ਸੀੜੀਆਂ ਚੜ੍ਹੋ ਤੇ ਪੂਰਾ ਪਿੰਡ ਫਿਰ ਆਓ। ਜਿਹੜੇ ਮਰਜ਼ੀ ਘਰ ਦੀ ਸੀੜੀਆਂ ਉਤਰੋ, ਲੱਥੋ ਤੇ ਜਾਓ। ਪ੍ਰਾਈਵੇਸੀ ਦਾ ਮਤਲਬ ਹੁੰਦਾ ਸੀ ਕਿ ਸੀੜੀਆਂ ਅੱਗੇ ਮੰਜੀ ਨਾਲ ਡੱਕਾ ਲਾ ਦਿਓ, ਆਉਣ ਵਾਲਾ ਆਪੇ ਹੀ ਸਮਝ ਜਾਊਗਾ ਕਿ ਭਾਈ ਜੀ ਨੋ ਐਂਟਰੀ। ਸਾਰੇ ਕੋਠੇ ਸਾਂਝੇ ਹੋਣ ਦੇ ਕਾਰਨ ਬਸੰਤ ਦਾ ਸਵਾਦ ਹੀ ਵੱਖਰਾ ਸੀ। ਗੁੱਡੀ ਜੇ ਕਿਸੇ ਹੋਰ ਦੇ ਕੋਠੇ ਤੇ ਡਿੱਗ ਪੈਂਦੀ, ਬਲਕਿ ਅਕਸਰ ਡਿੱਗਦੀ ਸੀ ਤੇ ਨੱਸ ਕੇ ਜਾ ਕੇ ਫੜ ਲਿਆਈਦੀ ਸੀ। ਖਾਣ ਪੀਣ ਵੀ ਸਾਰਿਆਂ ਦਾ ਸਾਂਝਾ ਸੀ। ਫਿਰ ਅਸੀਂ ਪਿੰਡੋਂ ਸ਼ਹਿਰ ਆ ਗਏ, ਪਰ ਉਦੋਂ ਤੱਕ ਹਜੇ ਮਹੱਲੇ ਦਾ ਟ੍ਰੈਂਡ ਸ਼ਹਿਰ ਵਿੱਚ ਵੀ ਬੜਾ ਸਟਰੋਂਗ ਸੀ। ਸਾਡੇ ਮਹੱਲੇ ਵਿੱਚ ਸਾਰੇ ਲੋਕੀ ਇੱਕ ਦੂਜੇ ਨੂੰ ਜਾਣਦੇ ਸਨ, ਕੰਧਾਂ ਨਾਲ ਕੰਧਾਂ ਜੁੜੀਆਂ ਹੋਈਆਂ ਸਨ। ਇਸ ਕਰਕੇ ਛੱਤਾਂ ਫਲਾਂਘਣਾ ਬਹੁਤਾ ਔਖਾ ਕੰਮ ਨਹੀਂ ਸੀ, ਬਲਕਿ ਇੱਥੇ ਰੌਲਾ ਰੱਪਾ ਵੀ ਸੀ ਤੇ ਪ੍ਰਾਈਵੇਸੀ ਵੀ। ਕੋਠੇ ਤੇ ਡੈਕ ਰੱਖੇ ਹੋਏ ਹੁੰਦੇ ਸਨ ਤੇ ਗੁੱਡੀਆਂ ਦੇ ਨਾਲ ਨਾਲ ਆਸ਼ਕੀਆਂ ਦੇ ਪੇਚੇ ਵੀ ਪੈਂਦੇ ਸਨ। ਜਦੋਂ ਕਿਸੇ ਦੀ ਗੁੱਡੀ ਕੱਟੀ ਜਾਂਦੀ, ਆਈ ਬੋ ਕਾਟਾ ਦਾ ਨਾਰਾ ਲੱਗਦਾ ਤੇ ਨਾਲ ਹੀ ਡੈਕ ਤੇ ਉੱਚੀ ਆਵਾਜ਼ ਵਿੱਚ ਮਸੀਕੀਆਂ ਸ਼ੁਰੂ ਹੋ ਜਾਂਦੀਆਂ। ਸਾਰੇ ਮਹੱਲੇ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਘਰ ਦੇ ਕੋਠੇ ਤੇ ਗੁੱਡੀ ਲੁੱਟੀ ਗਈ ਹੈ। ਮੇਰੇ ਭਰਾ ਨੂੰ ਗੁੱਡੀ ਪਿੱਛੇ ਕੋਠੇ ਟੱਪਣ ਦੀ ਬੜੀ ਜਾਚ ਸੀ। ਉਹ ਮਿੰਟ ਵੀ ਨਾ ਲਾਂਦਾ ਤੇ ਉਹ 5ਵੇਂ ਕੋਠੇ ਤੋਂ ਜਾ ਕੇ ਗੁੱਡੀ ਲੈ ਆਉਂਦਾ। ਅੰਮੀ ਨੇ ਆਪਣੇ ਵੱਲੋਂ ਚਾਓ ਚਾਈ ਉਹਨੂੰ ਨਵੇਂ ਕੱਪੜੇ ਪਵਾਉਣੇ ਤੇ ਉਹਨੇ ਕੋਠੇ ਟੱਪਦਿਆਂ ਸ਼ਲਵਾਰ ਲੀਰੋ ਲੀਰ ਕਰ ਛੱਡਣੀ ਤੇ ਫਿਰ ਬਾਅਦ ਵਿੱਚ ਅੰਮੀ ਕੋਲ ਦੱਬ ਕੁੱਟ ਖਾਣੀ। ਬੜੀ ਕੋਸ਼ਿਸ਼ ਕੀਤੀ ਪਰ ਮੇਰੇ ਕੋਲੋਂ ਗੁੱਡੀ ਨਾ ਉੱਡੀ। ਇਸ ਕਰਕੇ ਮੇਰਾ ਨਾਂ ਫਾਰਮੀ ਕੁਕੜੀ ਪੈ ਗਿਆ। ਮੈਂ ਸਿਰਫ ਗੁੱਡੀ ਉਡਾਉਣ ਵਾਲਿਆਂ ਨੂੰ ਅਸਿਸਟ ਕਰਦੀ ਰਹੀ। ਗੁੱਡੇ ਨੂੰ ਕਾਨ ਪਾਤੀ, ਤਲਾਵਾਂ ਪਾ ਦਿੱਤੀਆਂ, ਡੋਰ ਵਲੇਟ ਲਈ, ਦੁਕਾਨ ਤੋਂ ਨਵਾਂ ਗੁੱਡਾ ਲੈਣ ਦਾ ਜਾਂ ਫਿਰ ਤਾੜੀਆਂ ਮਾਰ ਛੜੀਆਂ। ਕਦੀ ਜੇ ਗੁੱਡੀ ਨਾ ਲੱਭਣੀ ਤੇ ਪਲਾਸਟਿਕ ਦਾ ਛਾਪਰ ਕੈਂਚੀ ਨਾਲ ਕੱਟ ਕੇ ਉਹਦੀ ਗੁੱਡੀ ਬਣਾ ਲੈਣੀ। ਪਰ ਉਦੋਂ ਗੁੱਡੀ ਉਡਾਉਣ ਦੇ ਕੋਈ ਦਿਨ ਨਹੀਂ ਹੁੰਦੇ ਸਨ। ਅਸੀਂ ਤੇ ਸਾਰੀਆਂ ਗਰਮੀਆਂ ਕੋਠੇ ਤੋਂ ਹੀ ਨਹੀਂ ਲੱਥਦੇ ਸੀ। ਸਕੂਲੋਂ ਆਉਣਾ ਤੇ ਅੰਮੀ ਨੇ ਸਾਨੂੰ ਰੋਟੀ ਖਵਾ ਕੇ ਸੁਆ ਦੇਣਾ, ਨਾਲੇ ਆਪ ਵੀ ਲੰਮਾ ਪੈ ਜਾਣਾ। ਉੱਧਰ ਅੰਮੀ ਦੀ ਅੱਖ ਲੱਗਣੀ, ਇੱਧਰ ਅਸੀਂ ਦੋਵਾਂ ਭੈਣ ਭਰਾਵਾਂ ਉੱਠਣਾ, ਪੋਲੀ ਪੈਰੀ ਬੈੱਡ ਥੱਲਿਓਂ ਗੁੱਡੀ ਚੁੱਕਣੀ ਤੇ ਕੋਠੇ ਤੇ ਪਸੀਨੋ ਪਸੀਨੀ ਹੋ ਜਾਣਾ, ਪਰ ਗੁੱਡੀ ਦੀ ਜਾਨ ਨਾ ਛੱਡਣੀ। ਅੰਮੀ ਨੇ ਤੰਗ ਆ ਕੇ ਸਾਡੀ ਗੁੱਡੀਆਂ ਹੀ ਪਾੜ ਦੇਣੀਆਂ। ਫਿਰ ਬਸੰਤ ਹੋ ਗਈ ਬੈਨ। ਗੁੱਡੀਆਂ ਵਾਲੀਆਂ ਦੁਕਾਨਾਂ ਤੇ ਛਾਪੇ ਪੈਣ ਲੱਗ ਪਏ। ਸ਼ੁਰੂ ਵਿੱਚ ਤੇ ਉਹਨਾਂ ਪੁਲਿਸ ਨੂੰ ਪੈਸੇ ਖਵਾਏ, ਪਰ ਫਿਰ ਤੰਗ ਆ ਕੇ ਤੋਬਾ ਤੈਬ ਕੀਤੀ ਤੇ ਕਿਰਾਨੇ ਸਟੋਰ ਖੋਲ੍ਹ ਲਏ ਤੇ ਇਸ ਕਾਰੋਬਾਰ ਨੂੰ ਮਗਰੋਂ ਲਾਇਆ। ਬਸੰਤ ਦੇ ਦਿਨਾਂ ਵਿੱਚ ਪੁਲਿਸ ਦਾ ਪੂਰੇ ਸ਼ਹਿਰ ਦੇ ਕ੍ਰਾਈਮ ਭੁੱਲ ਕੇ ਇੱਕੋ ਹੀ ਕੰਮ ਹੁੰਦਾ ਸੀ ਕਿ ਸੀੜੀ ਲੈ ਕੇ ਫਿਰਦੇ ਰਹੋ, ਛੱਤਾਂ ਤੋਂ ਮੁੰਡੇ ਫੜ ਕੇ ਡੱਕੋ, ਪੈਸੇ ਲਵੋ ਤੇ ਛੱਡ ਦਿਓ। ਮੇਰਾ ਨਿੱਕਾ ਭਰਾ ਇਬਰਾਹੀਮ ਫਿਰ ਵੀ ਬਾਜ਼ ਨਹੀਂ ਸੀ ਆਉਂਦਾ। ਚੋਰੀ ਕੋਠੇ ਤੇ ਗੁੱਡੀ ਉਡਾਉਂਦਾ, ਪਰ ਅਸਮਾਨ ਤੇ ਕੁਛ ਹੈ ਕਦੋਂ ਲੁਕਦੀ ਹੈ। ਇੱਕ ਦਿਨ ਪੁਲਿਸ ਅੱਪੜ ਗਈ। ਅੱਬਾ ਜੀ ਨੇ 5000 ਰੁਪਇਆ ਦੇ ਕੇ ਜਾਨ ਛਡਾਈ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਬਰਾਹੀਮ ਨੂੰ ਉਹ ਕੁੱਟ ਪਈ ਕਿ ਫਿਰ ਸਾਡੇ ਘਰ ਗੁੱਡੀ ਕਦੀ ਨਹੀਂ ਆਈ। ਐਤਕੀ 19 ਸਾਲਾਂ ਬਾਅਦ ਸਰਕਾਰ ਨੇ ਸੋਚਿਆ ਹੈ ਕਿ ਮੇਲਾ ਚਰਾਗਾ, ਮੇਲਾ ਮਵੇਸ਼ੀਆਂ ਵਾਂਗ ਬਸੰਤ ਵੀ ਹੋ ਜਾਏ, ਪਰ ਉਹਨਾਂ ਨੂੰ ਆਪ ਵੀ ਅੰਦਾਜ਼ਾ ਨਹੀਂ ਸੀ ਕਿ ਲੋਕੀ ਇਹਨੂੰ ਵਾਹਵਾ ਸੀਰੀਅਸ ਲੈ ਲੈਣਗੇ। ਪੂਰਾ ਲਾਹੌਰ ਬਸੰਤੋਂ ਬਸੰਤੀ ਹੋਇਆ ਪਿਆ ਹੈ। ਇੰਤਜ਼ਾਮਾਤ ਘੱਟ ਨੇ ਤੇ ਆਵਾਮ ਬਹੁਤੀ। ਅਰਸਾ ਹੀ ਹੋ ਗਿਆ ਵੈਸੇ ਸਾਨੂੰ ਸਾਰਿਆਂ ਨੂੰ ਰਲ ਕੇ ਕੋਈ ਖੁਸ਼ੀ ਮਨਾਇਆ। ਅਸੀਂ ਹੱਸਣਾ ਭੁੱਲ ਗਏ ਹਾਂ। 9/11 ਤੋਂ ਬਾਅਦ ਵਿਸਾਖੀ ਦਾ ਮੇਲਾ ਵੀ ਸਾਡੇ ਕੋਲ ਖੋਕਤਾ
ਤੇ ਹੁਣ ਅਸੀਂ ਭਰੇ ਬੈਠੇ ਹਾਂ। ਖੈਰ ਹੋਵੇ।